ਜੀ ਡਾਕਟਰ ਸਾਹਿਬ, ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਜਸ ਸਿੰਘ ਜੀ ਦਾ ਡੈਨਮਾਰਕ ਤੋਂ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ, ਪੰਜਾਬੀ ਯੂਨੀਵਰਸਿਟੀ ਦੇ ਪ੍ਰਸਿੱਧ ਇਤਿਹਾਸਕਾਰ ਨੇ ਬੜਾ ਹੀ ਖਾਸ ਮੁੱਦਾ ਉਠਾਇਆ ਹੈ ਕਿ ਐਂਗਲੋ ਸਿੱਖ ਜੰਗ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਨੇ ਪੂਰੀ ਵਫਾਦਾਰੀ ਦਿਖਾਈ ਸੀ, ਪਰ ਉਸੇ ਸਮੇਂ ਦਰਬਾਰੇ ਖਾਲਸਾ ਦੇ ਉੱਚ ਅਧਿਕਾਰੀ ਸਿੱਖ ਸਟੇਟ ਖਿਲਾਫ ਸਾਜ਼ਿਸ਼ਾਂ ਵਿੱਚ ਸ਼ਾਮਲ ਸਨ। ਉਹ ਗੱਦਾਰ ਸਨ। ਡਾਕਟਰ ਫੌਜਾ ਸਿੰਘ ਨੇ ਸਿੱਖ ਰਾਜ ਦੀ ਧਾਰਮਿਕ, ਸੱਭਿਆਚਾਰਕ ਅਤੇ ਸਿਆਸੀ ਸ਼ਕਤੀ ਬਾਰੇ ਦੱਸਦਿਆਂ ਮਹਾਰਾਜਾ ਰਣਜੀਤ ਸਿੰਘ ਬਾਰੇ ਵਿਚਾਰਾਂ ਕੀਤੀਆਂ ਹਨ। ਇਸ ਸੰਦਰਭ ਵਿੱਚ ਮੈਂ ਸਿੱਖਾਂ ਦੀ ਸਮੂਹਕ ਮਨੋਵਿਗਿਆਨਿਕ ਕਮਜ਼ੋਰੀ ਵੱਲ ਇਸ਼ਾਰਾ ਕਰਨਾ ਚਾਹੁੰਦਾ ਹਾਂ। ਸਿੱਖਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਸਟੇਟ ਕਿਵੇਂ ਬਣੀ, ਢਾਂਚਾ ਕੀ ਸੀ ਸਿੱਖ ਸਟੇਟ ਦਾ, ਅਤੇ ਸਟੇਟ ਦੀ ਜਨਤਕ ਅਤੇ ਸੱਭਿਆਚਾਰਕ ਤਾਕਤ ਦੀ ਪ੍ਰਫੁੱਲਤਾ ਲਈ ਰਾਜ ਦੇ ਆਰਥਿਕ, ਤਕਨੀਕੀ ਅਤੇ ਫੌਜੀ ਸਰੋਤਾਂ ਦੀ ਵਰਤੋਂ ਕਿਵੇਂ ਕੀਤੀ ਗਈ। ਮੇਰੇ ਹਿਸਾਬ ਨਾਲ ਸਿੱਖ ਰਾਜ ਦੌਰਾਨ ਜਾਂ ਫਿਰ ਬ੍ਰਿਟਿਸ਼ ਰਾਜ ਤੋਂ ਪਹਿਲਾਂ ਜਾਂ ਪਿੱਛੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਲਿਖਿਆ ਗਿਆ ਜਿਸ ਨਾਲ ਇਹ ਸਿੱਧ ਹੁੰਦਾ ਹੋਵੇ ਕਿ ਕਿਸੇ ਸਟੇਟ ਦਾ ਵਿਕਾਸ ਉਸ ਦੇ ਉੱਚ ਪ੍ਰਸ਼ਾਸਕਾਂ ਦੀ ਜਥੇਬੰਦਕ ਨੀਤੀਆਂ ਤੇ ਨਿਰਭਰ ਕਰਦਾ ਹੈ। ਦੂਜੇ ਪਾਸੇ ਇੱਕ ਮਿਸਾਲ ਮੁਤਾਬਕ ਜਨਰਲ ਹਰੀ ਸਿੰਘ ਨਲੂਆ ਨੂੰ ਸਿੱਖ ਰਾਜ ਦੇ ਵਿਕਾਸ ਬਾਰੇ ਪੂਰੀ ਜਾਣਕਾਰੀ ਸੀ ਅਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਰਬਾਰੇ ਖਾਲਸਾ ਦੀ ਰੂਪਰੇਖਾ ਬਦਲ ਕੇ ਖਾਲਸਾ ਪੰਥ ਦੇ ਨੁਮਾਇੰਦਗੀ ਢਾਂਚੇ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ। ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਲਿਖਿਆ ਹੈ ਕਿ ਤੁਹਾਡੇ ਮਾਧਿਅਮ ਦੁਆਰਾ ਮੈਂ ਇਸ ਗੱਲ ਵੱਲ ਇਸ਼ਾਰਾ ਕਰਨਾ ਚਾਹੁੰਦਾ ਹਾਂ ਕਿ ਸਾਡੇ ਸਮੂਹਿਕ ਵਰਤਾਰੇ ਪਿੱਛੇ ਸਾਡੀ ਸਮੂਹਿਕ ਬਹੁਤ ਚਰਚਿਤ ਕਮਜ਼ੋਰੀ ਜ਼ਿੰਮੇਵਾਰ ਹੈ। ਉਦਾਹਰਨਾਂ ਦੇ ਰਿਹਾ ਹਾਂ। ਪਹਿਲੀ, ਬਹੁਤੇ ਸਿੱਖ ਰਾਸ਼ਟਰਵਾਦੀ ਨਹੀਂ ਹਨ ਕਿਉਂਕਿ ਉਹਨਾਂ ਨੂੰ ਕੌਮਾਂ ਅਤੇ ਭਾਈਚਾਰਿਆਂ ਦੇ ਸਮੂਹਿਕ ਵਿਕਾਸ ਵਿੱਚ ਸਟੇਟ ਦੇ ਯੋਗਦਾਨ ਦੀ ਅਹਿਮੀਅਤ ਬਾਰੇ ਜਾਣਕਾਰੀ ਹੀ ਨਹੀਂ ਹੈ। ਦੂਸਰੀ, ਉਹਨਾਂ ਨੂੰ ਕੌਮ ਅਤੇ ਉਸ ਦੇ ਮੈਂਬਰਾਂ ਦੀ ਸੱਭਿਆਚਾਰਕ ਪਹਿਚਾਣ ਦੇ ਵਿਕਾਸ ਲਈ ਵਿਦਿਅਕ ਢਾਂਚੇ, ਸਿਆਸੀ, ਸਮਾਜਿਕ ਅਤੇ ਆਰਥਿਕ ਸ਼ਕਤੀ ਦੀ ਭੂਮਿਕਾ ਬਾਰੇ ਵੀ ਨਹੀਂ ਪਤਾ। ਹੁਣ ਸਾਨੂੰ ਸਿੱਖੀ ਤੇ ਕੇਂਦਰਿਤ ਰਿਸਰਚ ਸੈਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਇਹਨਾਂ ਨਾਲ ਨਜਿੱਠ ਕੇ ਸਾਡੀ ਸਮੂਹਿਕ ਮਾਨਸਿਕਤਾ ਅਤੇ ਸਿਆਸੀ ਕਿਰਦਾਰ ਵਿੱਚ ਆਈ ਗਿਰਾਵਟ ਨੂੰ ਠੀਕ ਕੀਤਾ ਜਾ ਸਕੇ। ਜੀ ਡਾਕਟਰ ਸਾਹਿਬ। ਵੀਰ ਜਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਡੈਨਮਾਰਕ ਤੋਂ ਲਿਖਿਆ। ਉਹਨਾਂ ਨੇ ਬੜਾ ਗੰਭੀਰ ਇਸ਼ੂ, ਔਰ ਮੈਂ ਸਮਝਦਾ ਵੀ ਬਹੁਤ ਵਾਰ ਸਾਨੂੰ ਜਿਹੜੀਆਂ ਲਿਖਤਾਂ ਮਿਲਦੀਆਂ ਨੇ ਜਾਂ ਕਾਮੈਂਟ ਹੁੰਦੇ ਨੇ ਉਹ ਚਲੰਤ ਮੁੱਦਿਆਂ ਤੇ ਹੁੰਦੇ ਨੇ। ਅਸੀਂ ਵੀ ਗੱਲਬਾਤ ਬਹੁਤ ਹੀ ਚਲੰਤ ਵਿਸ਼ਿਆਂ ਤੇ ਹੀ ਕਰਦੇ ਹਾਂ ਜੀ, ਜੋ ਕੁਝ 24 ਘੰਟੇ ਦੇ ਵਿੱਚ ਵਾਪਰਦਾ, ਔਰ ਅਸੀਂ ਸਮਝਦੇ ਹਾਂ ਵੀ ਉਹਦੇ ਤੇ ਸਿੱਖ ਨੁਕਤਾ ਨਿਗਾਹ ਦੱਸਣਾ ਚਾਹੀਦਾ। ਪਰ ਇਹ ਜਿਹੜੇ ਫਿਲਾਸਫੀ ਔਰ ਚਿੰਤਨ ਔਰ ਪੜਚੋਲ ਕਿ ਸਾਡੀਆਂ ਕਮਜ਼ੋਰੀਆਂ, ਇੱਕ ਤਾਂ ਚਲੋ ਨਿੱਜੀ ਜ਼ਿੰਦਗੀ ਦੀਆਂ ਸਾਡੀਆਂ ਕਮਜ਼ੋਰੀਆਂ ਨੇ, ਉਹ ਅਸੀਂ ਹਰ ਕੋਈ ਕਰਮੀ ਆਪੋ ਆਪਣੀ, ਉਹ ਅਸੀਂ ਲੇਖਾ ਵੀ ਦੇਣਾ ਹੈ, ਉਹ ਸਾਨੂੰ ਹਰ ਇੱਕ ਨੂੰ ਪਤਾ ਹੈ। ਆਪਣੇ ਆਪਣੇ ਆਇਨੇ ਦੇ ਵਿੱਚ ਅਸੀਂ ਦੇਖਦੇ ਹਾਂ। ਇੱਕ ਅਸੀਂ ਆਪਣੇ ਆਇਨੇ ਦੇ ਵਿੱਚ ਕਿਸੇ ਦੂਸਰੇ ਇੰਡੀਵਿਜੂਅਲ ਨੂੰ ਦੇਖਦੇ ਹਾਂ, ਜਿਸ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਨੇਕ ਨੇ ਤੋ ਨੇਕ ਜਾਨਾ, ਬਦ ਨੇ ਬਦ ਜਾਨਾ ਮੁਝੇ, ਹਰ ਕਿਸੀ ਨੇ ਆਪਣੇ ਹੀ ਰੁਤਬੇ ਸੇ ਪਹਿਚਾਨਾ ਮੁਝੇ। ਜਿਹੜਾ ਨੇਕ ਸੀ ਉਹਨੇ ਜਦੋਂ ਮੇਰੇ ਵੱਲ ਦੇਖਿਆ ਮੈਂ ਉਹਨੂੰ ਨੇਕ ਲੱਗਾ, ਜਿਹੜਾ ਬਦ ਸੀ ਉਹਨੇ ਦੇਖਿਆ ਉਹਨੂੰ ਮੈਂ ਬਦ ਲੱਗਾ। ਸੋ ਹਰ ਇੱਕ ਦਾ ਜੋ ਆਪਣਾ ਰੁਤਬਾ ਸੀ, ਜੋ ਉਹਦਾ ਆਪਣਾ ਲੈਵਲ ਸੀ, ਉਹਦੇ ਨਾਲ ਉਹਨੇ ਐਨਾਲਾਈਜ਼ ਕੀਤਾ। ਇਹ ਵੀ ਇੱਕ ਰੂਹਾਨੀ ਪਾਰਟ ਤੋਂ ਇੱਕ ਵੱਖਰੀ ਗੱਲ ਹੈ ਜੀ। ਹੁਣ ਜਿਹੜੀ ਗੱਲ ਵੱਲ ਵੀਰ ਜਸ ਸਿੰਘ ਡੈਨਮਾਰਕ ਤੋਂ ਸਾਨੂੰ ਜਿਹੜਾ ਉਹ ਸਾਡਾ ਧਿਆਨ ਕੇਂਦਰਿਤ ਕਰਾ ਰਹੇ ਨੇ, ਉਹ ਇਹ ਹੈ ਵੀ ਜਦੋਂ ਅਸੀਂ ਅੱਜ ਵੀ ਖਾਲਿਸਤਾਨ ਦੇ ਹਵਾਲੇ ਨਾਲ ਵੀ ਪਿਛਲੇ ਦਿਨਾਂ 'ਚ ਇੱਕ ਜਿਹੜੀ ਵਿਚਾਰ ਚਰਚਾ, ਜਿਵੇਂ ਐਤਵਾਰ ਦਾ ਦੀਵਾਨ ਰਿਚਮੰਡ 'ਚ ਸੀ ਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਰਿਟਾਇਰਡ ਹੈਡ ਆਫ ਦਾ ਡਿਪਾਰਟਮੈਂਟ ਡਾਕਟਰ ਜਿਹੜੇ ਕਿ ਬੜੇ ਸੁਲਝੇ ਹੋਏ ਗੁਰਸਿੱਖ ਨੇ ਜੀ, ਉਹ ਵਿਚਾਰ ਚਰਚਾ 'ਚ ਮੈਨੂੰ ਬਾਅਦ 'ਚ ਕਹਿਣ ਲੱਗੇ ਕਿ ਜੀ ਹੁਣ ਇਸ ਗੱਲ ਦੀ ਵੀ ਲੋੜ ਹੈ ਵੀ ਖਾਲਿਸਤਾਨ ਨਾਲ ਸੰਬੰਧਿਤ ਅਸੀਂ ਦੱਸੀਏ ਕਿ ਵੀ ਸਾਡੇ ਕੀ ਢਾਂਚੇ ਕੀ ਹੋਣਗੇ, ਕਿਵੇਂ ਇਹ ਗੱਲ ਵੱਖਰੀ ਹੋਏਗੀ ਬਾਕੀਆਂ ਨਾਲੋਂ, ਵੀ ਲੋਕਾਂ ਨੂੰ ਪਤਾ ਨਹੀਂ ਹੈ। ਗੱਲ ਜ਼ਰੂਰ ਹੈ, ਹੁਣ ਇਸ ਗੱਲ ਵੱਲ ਵੀ ਲੋਕ ਪਹੁੰਚ ਗਏ ਨੇ ਇਸ ਨਿਸ਼ਾਨੇ ਤੇ ਵੀ ਸਾਡਾ ਆਪਣਾ ਘਰ ਹੋਣਾ ਚਾਹੀਦਾ ਜੀ। ਪਰ ਹੁਣ ਸਾਨੂੰ ਜਿਹੜੀਆਂ ਬਰੀਕੀਆਂ ਨੇ ਸਟੇਟ ਦੀਆਂ ਔਰ ਸਟੇਟ ਦੇ ਤੰਤਰ ਨੂੰ ਬਣਾਉਣ 'ਚ, ਖੜਾ ਕਰਨ 'ਚ, ਚਲਾਉਣ 'ਚ ਜਿਹੜਾ ਉਹਨਾਂ ਨੇ ਸੰਵਿਧਾਨ ਸ਼ਬਦ ਤੇ ਨਹੀਂ ਇਸਤੇਮਾਲ ਕੀਤਾ। ਔਰ ਇਸੇ ਤਰ੍ਹਾਂ ਹੀ ਰਿਚਮੰਡ ਹਿੱਲ ਕਲਚਰ ਸੁਸਾਇਟੀ ਜਿਹੜਾ ਆਪਣਾ ਸੋਵੀਨੀਅਰ ਵਿਸਾਖੀ ਦੇ ਉੱਤੇ ਨਗਰ ਕੀਰਤਨ ਤੇ ਕਰਦੇ ਨੇ, ਉਹਨਾਂ ਦੇ ਜਿਹੜੇ ਇੰਚਾਰਜ ਸੀ ਉਹ ਵੀ ਮੈਨੂੰ ਕਹਿਣ ਲੱਗੇ ਜੀ ਤੁਸੀਂ ਆਪਣਾ ਮੈਸੇਜ ਦਿਓ, ਪਰ ਤੁਸੀਂ ਜਰਾ ਖਾਲਿਸਤਾਨ ਦਾ ਕੀ ਸਟਰਕਚਰ, ਢਾਂਚਾ ਔਰ ਕਿਵੇਂ ਕਿੰਨੇ ਦੇਸ਼ ਉਸ ਤੋਂ ਛੋਟੇ ਹੋਣਗੇ, ਉਹਨਾਂ ਨੇ ਆਰਥਿਕਤਾ ਦੀਆਂ ਗੱਲਾਂ ਜ਼ਿਆਦਾ ਕੀਤੀਆਂ।
ਪਰ ਜਿਸ ਗੱਲ ਵੱਲ ਵੀਰ ਜਸ ਸਿੰਘ ਨੇ ਇਸ਼ਾਰਾ ਕੀਤਾ, ਉਹਨਾਂ ਨੇ ਸਿੱਖ ਰਾਜ ਤੋਂ ਗੱਲ ਸ਼ੁਰੂ ਕੀਤੀ ਔਰ ਉਹਨਾਂ ਨੇ ਹਵਾਲਾ ਵੀ ਫੌਜਾ ਸਿੰਘ ਜਿਹੜੇ ਕਿ ਹਿਸਟੋਰੀਅਨ ਔਰ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਮੀਨੈਂਟ ਸਕਾਲਰ ਸਨ, ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਜਿਹੜੀ ਤਾਂ ਫੌਜ ਸੀ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ, ਉਹ ਤਾਂ ਲਾਇਲ ਰਹੀ ਅਖੀਰ ਤੱਕ ਜੀ, ਔਰ ਉਸ ਬਾਰੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਫੌਜ ਤਾਂ ਲੜੀ, ਮਰੇ ਔਰ ਅਖੀਰਲੇ ਸਾਹ ਤੱਕ ਜਿਹੜਾ ਉਹਨਾਂ ਨੇ ਜਿਹੜੀ ਹੈ ਉਹ ਰੈਜ਼ਿਸਟੈਂਸ ਦਿੱਤੀ। ਪਰ ਉਹਨਾਂ ਨੇ ਕਿਹਾ ਵੀ ਔਨ ਦਾ ਕੰਟਰਰੀ ਦਾ ਟਾਪ ਐਡਮਿਨਿਸਟ੍ਰੇਟਿਵ ਆਫੀਸਰਸ ਆਫ ਦਰਬਾਰੇ ਖਾਲਸਾ ਵਰ ਇਨਵੋਲਵਡ ਇਨ ਕੰਸਪੀਰੇਸੀਜ਼ ਅਗੇਂਸਟ ਸਿੱਖ ਸਟੇਟ, ਕਿ ਜਿਹੜੇ ਬਾਕੀ ਸੀ ਉਹ ਡੋਗਰੇ ਹੋਣ, ਮਿਸਰ ਹੋਣ, ਪ੍ਰਧਾਨ ਮੰਤਰੀ, ਕਮਾਂਡਰ ਇਨ ਚੀਫ ਤੇਜਾ ਸਿੰਘ, ਲਾਲ ਸਿੰਘ, ਗੁਲਾਬ ਸਿੰਘ, ਧਿਆਨ ਸਿੰਘ, ਸਭ ਟ੍ਰੇਟਰਸ ਆਫ, ਕਿ ਵੀ ਉਹ ਤਾਂ ਕੰਸਪੀਰੇਸੀਜ਼ ਕਰ ਰਹੇ ਸੀ। ਹੁਣ ਉਹਨਾਂ ਨੇ ਇਹ ਵੀ ਉਹਨਾਂ ਦੇ ਹਵਾਲੇ ਨਾਲ ਹੀ ਕਿਹਾ ਕਿ ਵੀ ਇੱਕ ਪਾਸੇ ਸਿੱਖਾਂ ਦੀ ਸੋਸ਼ੋ ਰਿਲੀਜੀਅਸ, ਸਮਾਜਿਕ, ਧਾਰਮਿਕ ਤੇ ਸਿਆਸੀ ਅਸੀਂ ਪਾਵਰ ਦੀ ਗੱਲ ਕਰਦੇ ਹਾਂ, ਪਰ ਅਸੀਂ ਦੂਜੇ ਪਾਸੇ ਜੇ ਇਹ ਦੇਖੀਏ ਕਿ ਸਾਡੀ ਜਿਹੜੀ ਸਮੂਹਕ ਮਾਨਸਿਕਤਾ ਹੈ ਸਿੱਖਾਂ ਦੀ ਜੀ, ਉਸ ਦੇ ਵਿੱਚ ਸਿੱਖ ਰਾਜ ਦੇ ਵੇਲੇ ਵੀ ਜਿਹੜੀ ਸਟੇਟ ਫਾਰਮੇਸ਼ਨ ਕੀ ਹੈ ਔਰ ਸਟੇਟ ਬਿਲਡਿੰਗ ਕੀ ਹੈ, ਸਟੇਟ ਦੇ ਜਿਹੜੇ ਵਾਸਟ ਰਿਸੋਰਸਿਸ ਨੇ, ਆਰਥਿਕ ਹੋਣ, ਤਕਨੀਕੀ ਹੋਣ, ਫੌਜੀ ਹੋਣ, ਉਹਨੂੰ ਤੁਸੀਂ ਸਮਾਜਿਕ ਔਰ ਸੱਭਿਆਚਾਰਕ ਤੌਰ ਤੇ ਸਟੇਟ ਦੇ ਵਿਕਾਸ ਲਈ ਕਿਵੇਂ ਵਰਤ ਸਕਦੇ ਹੋ। ਔਰ ਇਹ ਵੀਰ ਜਸ ਸਿੰਘ ਕਹਿੰਦੇ ਨੇ ਕਿ ਮੈਨੂੰ ਅਜੇ ਤੱਕ ਕੋਈ ਵੀ ਐਸਾ ਡਾਕੂਮੈਂਟ ਜਾਂ ਦਸਤਾਵੇਜ਼ ਨਹੀਂ ਮਿਲਿਆ ਸਿੱਖ ਸਟੇਟ ਦੇ ਵੇਲੇ ਦਾ ਜਾਂ ਈਵਨ ਅੰਗਰੇਜ਼ੀ ਰਾਜ ਜਾਂ ਉਸ ਤੋਂ ਪਹਿਲਾਂ ਜਾਂ ਪਿੱਛੋਂ, ਜਿਸ ਦੇ ਵਿੱਚ ਸਟੇਟ ਬਿਲਡਿੰਗ ਦੀਆਂ ਪਾਲਿਸੀਜ਼ ਦੀ ਜਾਂ ਕਿਸੇ ਐਡਮਿਨਿਸਟ੍ਰੇਸ਼ਨ ਦੀ ਕਿਸੇ ਲੈਵਲ ਤੇ ਗੱਲ ਹੋਏ ਜੀ। ਔਰ ਇਹ ਬਿਲਕੁਲ ਠੀਕ ਹੈ। ਔਰ ਇਹੀ ਕਾਰਨ ਸੀ ਕਿ ਸਿੱਖ ਤਾਂ ਫੌਜੀ ਤੌਰ ਦੇ ਉੱਤੇ ਬਹਾਦਰੀ ਲੜੇ, ਰਾਜ ਸਰਕਾਰੇ ਖਾਲਸਾ, ਦੂਜਾ ਕੰਟਰੋਲ ਉਹਨਾਂ ਲੋਕਾਂ ਕੋਲ ਹੀ ਸੀ, ਕਿਉਂਕਿ ਸਾਡੇ ਕੋਲ ਸ਼ਾਇਦ ਨਾ ਅਸੀਂ ਡਿਵੈਲਪ ਕੀਤੀ। ਤਾਂ 40 ਸਾਲ ਦਾ ਪੀਰੀਅਡ ਵੀ ਬਹੁਤ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਰਿਹਾ ਹੈ ਔਰ 10 ਸਾਲ ਉਸ ਤੋਂ ਬਾਅਦ ਵੀ ਸਿੱਖ ਰਾਜ ਰਿਹਾ, ਲੇਕਿਨ ਅਸੀਂ ਉਹ ਡਿਵੈਲਪ ਨਹੀਂ ਕੀਤਾ। ਔਰ ਉਹਨਾਂ ਨੇ ਕਿਹਾ ਵੀ ਜਨਰਲ ਹਰੀ ਸਿੰਘ ਨਲੂਏ ਬਾਰੇ ਜ਼ਰੂਰ ਇਹ ਆਉਂਦਾ ਹੈ ਕਿ ਵੀ ਉਹਨਾਂ ਨੂੰ ਇਸ ਦਾ ਆਭਾਸ ਸੀ ਕਿ ਸਟੇਟ ਸਟਰਕਚਰ ਕੀ ਹੈ। ਔਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਕਿਹਾ ਸੀ ਕਿ ਭਾਈ ਤੁਸੀਂ ਇਹ ਦਰਬਾਰੇ ਖਾਲਸਾ ਦਾ ਮਾਡਲ ਜਿਹੜਾ ਹੈ ਇਹਨੂੰ ਬਦਲ ਕੇ ਪੰਥ ਖਾਲਸਾ ਦਾ ਜਿਹੜਾ ਮਾਡਲ ਬਣਾਓ। ਔਰ ਉਹਨਾਂ ਨੇ ਕਿਹਾ ਵੀ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਜਿਨ੍ਹਾਂ ਨੇ ਹਰੀ ਸਿੰਘ ਨਲੂਏ ਦਾ ਜੀਵਨ ਲਿਖਿਆ ਉਸ ਬਾਰੇ ਲਿਖਿਆ। ਔਰ ਮੈਂ ਸਮਝਦਾ ਵੀ ਇਕੱਲੇ ਹੀ ਰੈਫਰੈਂਸ ਉਹਨਾਂ ਤੱਕ ਹੀ ਨਹੀਂ ਹੈ, ਸ਼ਾਇਦ ਜਿਹੜਾ ਫ੍ਰੈਂਚ ਇੱਕ ਹੈਗਲ ਜਾਂ ਜਿਹਨੇ ਜਿਹੜਾ ਟਰੈਵਲ ਕੀਤਾ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਉਹਦੀ ਬੜੀ ਪਪੂਲਰ ਕਿਤਾਬ ਹੈ, ਉਹਦੇ 'ਚ ਉਹਨੇ ਮੈਂਸ਼ਨ ਕੀਤਾ ਹੈ ਜਾਂ ਕਿਸੇ ਹੋਰ ਨੇ ਵੀ ਮੈਂਸ਼ਨ ਕੀਤਾ ਆਊਟਸਾਈਡ ਫੋਰਨਰ ਨੇ ਕਿ ਹਰੀ ਸਿੰਘ ਨਲੂਏ ਦਾ ਫਰਾਂਸ ਦੇ ਵਿੱਚ ਜਿਹੜਾ ਰੈਵੋਲੂਸ਼ਨ ਆਇਆ ਔਰ ਜਿਹੜਾ ਸਿਸਟਮ ਡਿਵੈਲਪ ਹੋਇਆ ਉਹਦੇ 'ਚ ਬੜਾ ਇੰਟਰਸਟ ਸੀ ਔਰ ਉਹਨੇ ਫਰਾਂਸ ਦੇ ਸੰਵਿਧਾਨ ਦੀ ਵੀ ਸਾਡੇ ਤੋਂ ਮੰਗ ਕੀਤੀ। ਸੋ ਜ਼ਾਹਰ ਹੈ ਵੀ ਹਰੀ ਸਿੰਘ ਨਲੂਆ ਔਰ ਉਹ ਖੁਸ਼ ਨਹੀਂ ਸੀ ਜਦੋਂ ਖੜਕ ਸਿੰਘ ਦੀ ਗੱਦੀ ਨਸ਼ੀਨੀ ਹੋਈ, ਉਹ ਉਹਦੇ ਸ਼ਾਮਲ ਵੀ ਨਹੀਂ ਹੋਇਆ ਕਿ ਇਹ ਬਾਦਸ਼ਾਹਤ ਵਾਲਾ ਮਾਡਲ ਸਿੱਖਾਂ ਦਾ ਮਾਡਲ ਨਹੀਂ ਹੈ, ਪਰ ਉਹ ਹੋ ਗਿਆ। ਔਰ ਹੁਣ ਇਹਨਾਂ ਨੇ ਜਿਹੜੀ ਗੱਲ ਵੀਰ ਜਸ ਸਿੰਘ ਜੀ ਨੇ ਅਜੋਕੇ ਕੰਟੈਕਸਟ ਕਹੀ ਹੈ ਕਿ ਵੀ ਤੁਹਾਡੇ ਇਸ ਮੀਡੀਅਮ ਰਾਹੀਂ TV 84 ਰਾਹੀਂ ਮੈਂ ਇਹ ਸਮਝਦਾ ਵੀ ਇਹ ਜਿਹੜੀ ਸਾਡੀ ਕਲੈਕਟਿਵ ਵੀਕਨੈਸ ਹੈ, ਸਮੂਹ ਕਮਜ਼ੋਰੀ ਹੈ, ਜਿਹਦੇ ਚੋਂ ਸਾਡਾ ਅੱਜ ਜਿਹੜਾ ਕਮਜ਼ੋਰ ਸਾਂਝਾ ਬਿਹੇਵੀਅਰ ਨਿਕਲਦਾ ਹੈ, ਕਲੈਕਟਿਵ ਜਿਹੜੀ ਹੈ ਬਿਹੇਵੀਅਰ ਹੈ ਜੀ, ਉਹਦੇ ਲਈ ਉਹਨਾਂ ਨੇ ਦੋ ਸੁਝਾਅ ਦਿੱਤੇ ਨੇ। Most of the Sikhs are not nationalists, means they are not aware about the role of state in the overall development of nations and communities. ਕਿ ਵੀ ਬਹੁਤੇ ਸਿੱਖ ਕੌਮ ਪ੍ਰਸਤੀ ਨਹੀਂ ਨੇ, ਅਸੀਂ ਧਰਮੀ ਹਾਂ, ਸਿੱਖ ਧਰਮ ਦੇ ਦੁਆਲੇ ਹੋਵਾਂਗੇ, ਪਰ ਨੇਸ਼ਨ ਕਿੰਨਾ ਇੰਪੋਰਟੈਂਟ ਹੈ ਔਰ ਨੇਸ਼ਨ ਜਿਹੜਾ ਕਿਵੇਂ ਸਟੇਟ ਜਦੋਂ ਤੁਹਾਡੇ ਕੋਲ ਹੁੰਦੀ ਹੈ ਔਰ ਇਹ ਕਿਵੇਂ ਕੌਮਾਂ ਦਾ ਵਿਕਾਸ ਕਰਦੀ ਹੈ, ਵਿਕਾਸ ਹੁੰਦਾ ਹੈ। ਦੂਸਰਾ ਉਹਨਾਂ ਨੇ ਕਿਹਾ they are also not understanding the role of educational structures, socio-political and economical power in the development of cultural identity of nation vis-a-vis its members. ਕਿ ਇਹ ਜਿਹੜਾ ਰੋਲ ਹੈ ਜਿਹਦੇ ਵਿੱਚ ਵਿਦਿਅਕ ਢਾਂਚੇ, ਸਮਾਜਿਕ ਔਰ ਰਾਜਸੀ ਔਰ ਆਰਥਿਕ ਪਾਵਰ ਕਿਵੇਂ ਇੱਕ ਸੱਭਿਆਚਾਰਕ ਪਛਾਣ, ਕਲਚਰਲ ਆਈਡੈਂਟੀਟੀ ਇੱਕ ਨੇਸ਼ਨ ਦੀ ਉਹਦੇ ਵਿਕਾਸ ਦੇ ਵਿੱਚ ਮਦਦਗਾਰ ਹੁੰਦੀ ਹੈ ਔਰ ਕਿਵੇਂ ਇਹਦੇ ਨਾਲ ਫਿਰ ਉਹ ਸਮੁੱਚੇ ਕੌਮ ਜਾਂ ਸੱਭਿਆਚਾਰ ਦੇ ਮੈਂਬਰ ਜਿਹੜੇ ਨੇ ਉਹ ਪ੍ਰਫੁੱਲਤ ਹੁੰਦੇ ਨੇ। ਬਹੁਤਿਆਂ ਨੂੰ ਇਸ ਦਾ ਪਤਾ ਨਹੀਂ। ਔਰ ਉਹਨਾਂ ਨੇ ਅਖੀਰ 'ਚ ਕਿਹਾ ਕਿ ਵੀ ਨੀਡ ਟੂ ਸਟਾਰਟ ਸਿੱਖ ਸੈਂਟਰਿਕ ਰਿਸਰਚ ਸੈਂਟਰਸ ਫॉर ਡੀਲਿੰਗ ਵਿਦ ਥੀਸ ਪ੍ਰੋਸੈਸਸ, ਕਿ ਭਾਈ
ਸਿੱਖ ਆਧਾਰਿਤ ਜਿਹੜੇ ਨੇ ਖੋਜ ਕੇਂਦਰ ਅਸੀਂ ਬਣਾਈਏ ਤਾਂ ਕਿ ਇਹ ਜਿਹੜੀਆਂ ਪ੍ਰਕਿਰਿਆਵਾਂ ਨੇ ਨੇਸ਼ਨ ਬਿਲਡਿੰਗ ਦੀਆਂ, ਨੇਸ਼ਨਲ ਡਿਵੈਲਪਮੈਂਟ ਦੀਆਂ, ਕਲਚਰ ਨਾਲ ਜੁੜੀਆਂ, ਇਹਨਾਂ ਦਾ ਵਿਕਾਸ ਹੋਏ which had been effect harmfully not only our polity but also our collective psyche। ਇਹਨਾਂ ਦੀ ਅਣਹੋਂਦ ਨੇ ਸਾਡੇ ਨਾ ਸਿਰਫ ਸਾਡੇ ਸਿਆਸੀ ਢਾਂਚੇ ਨੂੰ ਡਿਸਟਰੋਏ ਕੀਤਾ ਸਿੱਖ ਰਾਜ ਦੇ ਵੇਲੇ ਜਾਂ ਅੱਜ ਵੀ, ਪਰ ਜਿਹੜੀ ਸਾਡੀ ਕਲੈਕਟਿਵ ਸਾਈਕੀ ਹੈ, ਜਿਹੜੀ ਸਾਡੀ ਸਮੂਹਕ ਮਾਨਸਿਕਤਾ ਹੈ, ਉਸ ਨੂੰ ਵੀ ਹਾਰਮ ਕਰ ਰਿਹਾ। ਔਰ ਮੈਂ ਸਮਝਦਾ ਵੀ ਬਹੁਤ ਕੀਮਤੀ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਔਰ ਇਸ ਦੇ ਉੱਤੇ ਸਾਨੂੰ ਫੋਕਸ ਕਰਨ ਦੀ ਲੋੜ ਹੈ। ਜਿਹੜੇ ਆਪਣੇ ਆਪ ਨੂੰ ਅਸੀਂ ਸਿੱਖ ਐਕਟਿਵਿਸਟ ਸਮਝਦੇ ਹਾਂ ਔਰ ਸਮਝਦੇ ਹਾਂ ਵੀ ਅਸੀਂ ਕੋਈ ਤਬਦੀਲੀ ਲਿਆਉਣਾ ਚਾਹੁੰਦੇ ਹਾਂ, ਅਦਰਵਾਈਜ਼ ਤੁਸੀਂ ਇੱਕ ਨੇਸ਼ਨ ਬਣਾ ਕੇ ਵੀ ਜਿਹੜਾ ਉਸ ਨੂੰ ਸੰਭਾਲ ਨਹੀਂ ਸਕੋਗੇ ਜਾਂ ਉਸ ਵਿੱਚ ਮੁੱਢਲੀਆਂ ਤਬਦੀਲੀਆਂ ਨਹੀਂ ਹੋਣਗੀਆਂ ਜਿਹੜੀਆਂ ਕਿ ਸਿੱਖ ਕਰੈਕਟਰ, ਸਿੱਖ ਸੱਭਿਆਚਾਰ, ਸਿੱਖ ਇਤਿਹਾਸ ਰਾਹੀਂ ਹੋਣੀਆਂ ਚਾਹੀਦੀਆਂ ਨੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ ਜੀ। ਰਾਣਾ ਸਾਹਿਬ ਨਾਲ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।